ਤੇ ਭਾਈ ਅੱਜ ਕੱਲ੍ਹ ਕਿਸਾਨਾਂ ਦੇ ਅਸੀਂ ਸੁਣਦੇ ਪਏ ਹਾਂ ਹਾਲਾਤ ਬਹੁਤ ਮਾੜੇ ਆ। ਠੀਕ ਹੈ, ਇਹ ਖਾਦ ਮਹਿੰਗੀ, ਹਰ ਚੀਜ਼ ਮਹਿੰਗੀ, ਬਾਅਦ ਦੇ ਵਿੱਚ ਫਸਲ ਵਿਕਦੀ ਨਹੀਂ। ਠੀਕ ਹੈ, ਤੁਹਾਡਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਯਾਰ ਇਹਦੇ ਵਾਸਤੇ ਕਿਹਨੂੰ ਕੰਮ ਕਰਨਾ ਚਾਹੀਦਾ ਵਾ ਕਿ ਕਿਸਾਨਾਂ ਦੇ ਹਾਲਾਤ ਠੀਕ ਹੋ ਜਾਣ? ਉਹ ਜਿੱਦਾਂ ਹੁਣ ਕਿਸਾਨਾਂ ਦੇ ਹਾਲਾਤ ਹੋਏ ਨਾ ਮਾੜੇ, ਉਹ ਇਦਾਂ ਹੀ ਬੰਦੇ ਇੱਕ ਦਿਨ ਨਾ ਮਾੜੇ ਹਾਲਾਤ ਸੀ ਤੇ ਉਹਦੇ ਰਾਤ ਨੂੰ ਚੋਰ ਚੋਰੀ ਕਰਨ ਆ ਗਿਆ ਤੇ ਉਹ ਚੋਰ ਨਾ ਕਦੇ ਦੇਜਕਾ ਪਿਆ ਸੀ, ਉਹ ਹਨੇਰਾ ਸੀਗਾ ਤੇ ਉਹ ਦੇਜਕੇ 'ਚ ਪੈਰ ਵੱਜਾ ਨਾ ਤੇ ਚੋਰ ਮੂਧੜੇ ਮੂੰਹ ਡਿੱਗਾ ਤੇ ਉਹ ਜਿਹੜਾ ਘਰ ਵਾਲਾ ਸੀ ਨਾ ਉਹ ਚੋਰ ਨਾਲੋਂ ਵੀ ਜ਼ਿਆਦਾ ਭੁੱਖਾ ਸੀ, ਜਿੱਦਾਂ ਹੁਣ ਕਿਸਾਨਾਂ ਦਾ ਹਾਲ ਹੋਇਆ। ਉਹਨੇ ਨਾ ਉੱਠ ਕੇ ਦੀਵਾ ਬਾਲ ਦਿੱਤਾ, ਦੀਵਾ ਬਾਲ ਕੇ ਤੇ ਮੰਜੀ ਤੇ ਪੈ ਗਿਆ ਤੇ ਉਹ ਚੋਰ ਕਹਿਣ ਲੱਗਾ ਵੀ ਯਾਰ ਚੰਗਾ ਤੂੰ ਬੰਦਾ, ਤੂੰ ਮੈਨੂੰ ਫਣ ਦੀ ਬਜਾਏ ਦੀਵਾ ਬਾਲ ਕੇ ਮੰਜੇ ਤੇ ਪੈ ਗਿਆ। ਉਹ ਕਹਿੰਦਾ ਮੈਂ ਤੈਨੂੰ ਫੜ ਕੇ ਕੀ ਕਰਨਾ, ਜਿੱਥੇ ਤੂੰ ਰਾਤ ਠੇਡੇ ਖਾਂਦਾ ਫਿਰਦਾ ਇੱਥੋਂ ਤਾਂ ਸਾਲਿਆ ਦਿਨੇ ਨਹੀਂ ਕੁਛ ਲੱਭਾ। ਇਹ ਐਕਾ ਹੁਣ ਸਾਡੇ ਜ਼ਿਮੀਂਦਾਰਾਂ ਦੇ ਹਾਲਾਤ। ਸਾਡਾ ਜ਼ਿਮੀਂਦਾਰਾਂ ਨਾ ਤੁਸੀਂ ਯਕੀਨ ਕਰ ਲਓ ਜ਼ੀਰੋ ਹੋ ਗਿਆ। ਜ਼ਿਮੀਂਦਾਰਾਂ ਦੇ ਲੱਕ ਟੁੱਟ ਗਿਆ, ਇਮਾਨਦਾਰੀ ਦੀ ਗੱਲ ਆ, ਪਰੇਸ਼ਾਨੀਆਂ ਜ਼ਿਮੀਂਦਾਰਾਂ ਦੀਆਂ ਦੇਖੀਆਂ ਨਹੀਂ ਜਾਂਦੀਆਂ। ਇੱਥੇ ਨੌਬਤ ਪਹੁੰਚ ਗਈ ਹੈ। ਦੇਖੋ ਕਿਸੇ ਵੀ ਬੰਦੇ ਨੂੰ, ਤੁਸੀਂ ਆ ਹੁਣ ਬੈਠੇ, ਤੁਸੀਂ ਬਰੋਡਕਾਸਟ ਕਰਦੇ ਆ, ਤੁਸੀਂ ਆਪਣਾ ਇੱਕ ਚੈਨਲ ਬਣਾਇਆ, ਅਗਰ ਤੁਹਾਨੂੰ ਤੁਹਾਡਾ ਹੱਕ ਹੀ ਨਾ ਮਿਲੇ ਜਿਹਦੇ ਵਾਸਤੇ ਤੁਸੀਂ ਕੋਸ਼ਿਸ਼ ਕਰ ਰਹੇ ਆ ਤੇ ਤੁਸੀਂ ਦੱਸੋ ਕੀ ਕਰਨਾ? ਬੰਦੇ ਦਾ ਦਿਲ ਨਹੀਂ ਟੁੱਟਦਾ। ਇਹ ਜ਼ਿਮੀਂਦਾਰ ਜਿਹੜਾ ਪਾਕਿਸਤਾਨ ਦਾ ਨਾ, ਤੁਸੀਂ ਯਕੀਨ ਕਰ ਲਓ, ਜਾਣੀ ਅਸੀਂ ਬਹੁਤ ਖੇਤੀ ਦੀ ਵੀਡੀਓ ਬਣਾਈਆਂ, ਜ਼ਿਮੀਂਦਾਰੇ 'ਤੇ ਬਣਾਈਆਂ। ਇਸ ਵਕਤ ਪਾਕਿਸਤਾਨ ਦਾ ਜ਼ਿਮੀਂਦਾਰ ਜ਼ੀਰੋ 'ਚ ਚਲਾ ਗਿਆ। ਜੇ ਆਪਾਂ ਚੜ੍ਹਦੇ ਪੰਜਾਬ ਤੇ ਖਿਲੰਦੇ ਪੰਜਾਬ ਦੇ ਜ਼ਿਮੀਂਦਾਰੇ ਨੂੰ ਆਪਸ 'ਚ ਕੰਪੇਅਰ ਕਰੀਏ ਤੇ ਉਹ ਉੱਤੇ ਆ ਜਾਂ ਆਪਾਂ ਇਸ ਟਾਈਮ ਉੱਤੇ ਜਾ ਰਹੇ? ਦੇਖੋ ਜੀ, ਇਸ ਵੇਲੇ ਜਿਹੜਾ ਚੜ੍ਹਦਾ ਪੰਜਾਬ ਆ ਨਾ, ਮੇਰੇ ਨਾਲ ਕੋਈ ਐਸਾ ਪੰਜਾਬ ਦਾ ਜ਼ਿਲ੍ਹਾ ਨਹੀਂ ਜਿੱਥੋਂ ਸਰਦਾਰ ਫੋਨ ਨਹੀਂ ਕਰਦੇ, ਰਾਬਤੇ ਨਹੀਂ ਕਰਦੇ, ਗੱਲਾਂ ਬਾਤਾਂ ਕਰਦੇ ਆ। ਤੇ ਤੁਸੀਂ ਯਕੀਨ ਕਰੋ ਵੀ ਇਸ ਵੇਲੇ ਜਾਣੀ ਜਿਹੜਾ ਪੰਜਾਬ ਆ ਨਾ ਇੰਡੀਆ ਦਾ, ਚੜ੍ਹਦਾ ਪੰਜਾਬ ਸੋਨੇ ਦੀ ਚਿੜੀਆ ਵਾ। ਉੱਥੇ ਬਿਜਲੀ ਫ੍ਰੀ ਆ ਜੀ, 8 ਘੰਟੇ ਜਿਹੜੀ ਨਾ ਬਿਜਲੀ ਉਹਨਾਂ ਨੇ ਜ਼ਰਾਈ ਬਿਜਲੀ ਜਿਹੜੀ ਖੇਤਾਂ ਦੀ, ਬਿਲਕੁਲ ਉਹਦਾ ਕੋਈ ਬਿੱਲ ਨਹੀਂ ਆਉਣਾ ਹੈਗਾ। ਫਿਰ ਖਾਦਾਂ ਬਹੁਤ ਘੱਟ ਰੇਟ 'ਤੇ ਆ, ਸਪਰੇਆਂ, ਬੀਜ, ਫਿਰ ਗੌਰਮੈਂਟ ਉਹਨਾਂ ਕੋਲ ਲੈਂਦੀ ਵੀ ਆ, ਇੱਦਾਂ ਸਾਡੇ ਤਰ੍ਹਾਂ ਖੱਜਲ ਖੁਆਰੀ ਨਹੀਂ ਹੈਗੀ। ਠੀਕ ਹੈ, ਲੇਕਿਨ ਉੱਥੇ ਦੇਖੋ ਨਾ, ਸਾਡੇ ਜਿਹੜੀ ਚੀਜ਼ ਤੁਹਾਡੇ ਕੋਲ ਲੈ ਕੇ ਉਹ ਤੁਹਾਨੂੰ ਮਤਲਬ ਮੁੜ ਕੇ ਅਗਰ ਉਹ ਸਸਤੀ ਦੇ ਵੀ ਦਿੰਦੇ ਤਾਂ ਉਹਦੇ 'ਚ ਗੌਰਮੈਂਟ ਦਾ ਕੋਈ ਕਮਾਲ ਨਹੀਂ ਹੈਗਾ। ਗੌਰਮੈਂਟ ਅਗਰ ਸਸਤੀ ਦੇਣੀ ਤਾਂ ਬੀਜ ਸਸਤੇ ਕਰਨ, ਸਪਰੇਆਂ ਸਸਤੀਆਂ ਕਰਨ, ਖਾਦਾਂ ਸਸਤੀਆਂ ਕਰਨ। ਹੁਣ ਅਗਰ ਤੁਹਾਡੇ ਕੋਲ ਕਣਕ ਲੈ ਕੇ ਮਤਲਬ ਕਣਕ ਦੇ ਬਦਲੇ ਕੋਈ ਸ਼ਾਇਦ ਜਿਹੜਾ ਆਟਾ ਸਸਤਾ ਕਰਤਾ, ਡਬਲ ਰੋਟੀਆਂ ਸਸਤੀਆਂ ਕਰਤੀਆਂ ਜਾਂ ਹੋਰ ਚੀਜ਼ਾਂ ਸਸਤੀਆਂ, ਇਹਦੇ 'ਚ ਕੋਈ ਸਾਨ ਨਹੀਂ ਹੈਗਾ। ਅਸਲ ਰਿਲੀਫ ਦੇਣਾ ਆ ਤਾਂ ਤੁਸੀਂ ਬਿਜਲੀ ਸਸਤੀ ਕਰੋ, ਸਭ ਤੋਂ ਜਿਹੜੀ ਅਹਿਮ ਗੱਲ ਆ, ਡੀਜ਼ਲ ਸਸਤਾ ਕਰੋ। ਠੀਕ ਆ, ਉਸ ਤੋਂ ਬਾਅਦ ਤੁਸੀਂ ਜਿਹੜਾ ਖਾਦ ਆ, ਸਪਰੇਵਾਂ, ਇਹਨਾਂ ਨੂੰ ਸਸਤਾ ਕਰੋ। ਮੈਂ ਵੀ ਇੱਕ ਜ਼ਿੰਮੇਦਾਰ ਹੀ ਹਾਂ। ਠੀਕ ਹੈ, ਬਸ ਮੈਂ ਵੀ ਇਹਨਾਂ ਤੰਗ ਆ ਕੇ ਨਾ ਮੈਂ ਹਰ ਚੀਜ਼ ਛੱਡ ਕੇ ਅਗਲ ਹੋਰ ਆ ਗਿਆ। ਠੀਕ ਹੈ, ਮੈਂ ਵੀ ਤਕਰੀਬਨ ਕੋਈ 8-9 ਸਾਲ ਜ਼ਿੰਮੇਦਾਰੀ ਕੀਤਾ। ਅੱਛਾ, ਦੂਸਰਾ ਮੈਂ ਤੁਹਾਡੀ ਗੱਲ 'ਚ ਥੋੜ੍ਹਾ ਜਿਹਾ ਵਾਧਾ ਕਰਦਾ ਕਿ ਕੁਛ ਚੀਜ਼ਾਂ ਜਿਹੜੀਆਂ ਨਾ ਸਾਡੇ ਜ਼ਿਮੀਂਦਾਰਾਂ ਦੇ ਵੀ, ਆਪਾਂ ਜੇ ਕਹੀਏ ਨਾ ਵੀ ਉਹਨਾਂ ਦਾ ਵੀ ਥੋੜ੍ਹਾ ਬਹੁਤਾ ਕਸੂਰ ਹੈਗਾ ਆ। ਮੇਰੇ ਨਾਲ ਹੋ ਸਕਦਾ ਬੰਦੇ ਇਖਤਲਾਫ ਵੀ ਕਰਨੇ ਸੀ। ਉਹ ਕੀ ਆ ਕਿ ਅਸੀਂ ਭੇਡ ਚਾਲ ਦਾ ਸ਼ਿਕਾਰ ਆ। ਇੱਕ ਸਾਲ ਸਾਨੂੰ ਕਿਸੇ ਫਸਲ ਨੇ ਬਹੁਤ ਜ਼ਿਆਦਾ ਆਮਦਨ ਦਿੱਤੀ ਨਾ, ਅਗਲੇ ਸਾਲ ਸਾਰੇ ਜਹਾਨ ਨੇ ਉਹੀ ਬੀਜ ਲੈਣੀ। ਇੱਦਾਂ ਹੀ ਹੁੰਦਾ, ਸਾਨੂੰ ਵੰਡ ਨਹੀਂ ਹੈਗੀ ਥੋੜ੍ਹੀ ਜਿਹੀ ਫਸਲਾਂ ਬੀਜਣ ਦੀ। ਥੋੜ੍ਹੀ ਜਿਹੀ ਬੰਦਾ ਦੇਖੋ, ਸਾਡੇ ਮਜ਼ਹਬ ਨੇ ਵੀ ਮਿਆਨਾ ਰਵੀ ਦਾ ਜਿਹੜਾ ਨਾ ਇੱਕ ਸਬਕ ਦਿੱਤਾ ਕਿ ਮਿਆਨਾ ਰਵੀ ਨਾਲ ਚੱਲੋ। ਉਹ ਮਿਆਨਾ ਰਵੀ 'ਚ ਹਰ ਸ਼ੈ ਆ ਜਾਂਦੀ ਆ ਕਿ ਆਪਾਂ ਫਸਲਾਂ ਬੀਜਣੀਆਂ ਨਾ ਵੰਡ ਕਰਕੇ, ਥੋੜ੍ਹਾ ਕਰਕੇ। ਜੇ ਤਿਲਾਂ ਨੇ ਇੱਕ ਸਾਲ ਪੈਸੇ ਅਗਲੇ ਸਾਲ, ਜਿੱਦਾਂ ਹੁਣ ਐਤਕੀ ਤਿਲ ਬੀਜ ਲਏ, ਬਹੁਤ ਵਾਹਨ ਬੀਜ। ਜੇ ਪਿਛਲੇ ਤੋਂ ਪਿਛਲੇ ਸਾਲ ਕਮਾਦਾਂ ਨੂੰ ਵੱਢਾਂ ਦੇ ਵਿੱਚ ਹੀ ਅੱਗ ਲਾਈ ਆ। ਠੀਕ ਆ, ਕਦੇ ਚੌਲਾਂ ਨੂੰ ਲਿੱਤਰ ਫਿਰਦੇ ਆ, ਕਦੇ ਮੱਕੀ ਨੂੰ ਲਿੱਤਰ ਫਿਰਦੇ। ਉਹਦੀ ਵਜ੍ਹਾ ਇਹੀ ਹੁੰਦੀ ਹੈ ਕਿ ਜਦੋਂ ਇੱਕ ਸਾਲ ਇੱਕ ਚੀਜ਼ ਦਾ ਆਪਾਂ ਨੂੰ ਰੇਟ ਚੰਗਾ ਮਿਲ ਗਿਆ ਨਾ, ਅਗਲੇ ਸਾਲ ਸਾਰਿਆਂ ਨੇ ਉਹ ਬੀਜ ਲੈਣੀ ਆ। ਅੱਛਾ, ਦੂਸਰਾ ਮੈਂ ਇੱਕ ਹੋਰ ਗੱਲ ਛੋਟੀ ਜਿਹੀ ਕਰਾਂਗਾ ਕਿ ਅਸੀਂ ਹਰ ਬੰਦਾ ਕੋਈ 2 ਕਿੱਲਿਆਂ ਦਾ, ਕੋਈ 10 ਕਿੱਲਿਆਂ ਦਾ, ਕੋਈ 10 ਮੁਰੱਬਿਆਂ ਦਾ ਮਾਲਕ ਆ, ਲੇਕਿਨ ਸਬਜ਼ੀ ਉਹ ਵੀ ਰੇਹੜੀ ਵਾਲੇ ਕੋਲ ਲੈ ਰਿਹਾ ਆ। ਉਹ ਆਪਣੇ 5-10 ਮਰਲਿਆਂ ਵਿੱਚ ਆਪਣੀ ਸਬਜ਼ੀ ਨਹੀਂ ਬੀਜ ਰਿਹਾ, ਨਹੀਂ ਬੀਜਦੇ ਪਏ। ਇਹ ਕਿੱਡਾ ਵੱਡਾ, ਹੁਣ ਅੱਜ ਕੱਲ੍ਹ ਦੇ ਦੌਰ ਦੀ ਅਗਰ ਗੱਲ ਕਰੀਏ ਤਾਂ ਮਾਮੂਲੀ ਜੀ ਜਿਹੜੇ 2-4 ਜੀਆਂ ਵਾਲੀ ਫੈਮਿਲੀ, ਉਹਦੀ ਵੀ 400-500 ਤੋਂ ਥੱਲੇ ਘੱਟ ਸਬਜ਼ੀ ਨਹੀਂ ਆਉਂਦੀ। ਆਹ ਗੋਂਗਲੂ ਜਿਹੜੇ ਅਸੀਂ ਡੰਗਰਾਂ ਨੂੰ ਪਾਉਂਦੇ ਆ, ਉਹ 200 ਰੁਪਏ ਕਿਲੋ ਵਿਕਣ ਡਏ ਆ। ਆਹ ਜਿਹੜੀਆਂ ਤੋਰੀਆਂ ਬੇਲਾਂ ਨੂੰ ਲੱਗਦੀਆਂ ਆ, ਜਿਨ੍ਹਾਂ ਨੂੰ ਘਰ 'ਚ ਪਕਾ ਲਈਏ ਤਾਂ ਘਰ ਲੜਾਈ ਪੈ ਜਾਂਦੀ, ਕਹਿੰਦੇ ਤੁਸੀਂ ਰੋਜ਼ ਇਹ ਪਕਾ ਲੈਂਦੇ ਆ, ਉਹ 200 ਰੁਪਏ ਕਿਲੋ ਵਿਕਣ ਡਈਆਂ ਆ। ਉਹਦੀ ਵਜ੍ਹਾ ਕੀ ਹੈ ਕਿ ਅਸੀਂ ਬੇਸ਼ੱਕ ਥੋੜ੍ਹੇ ਵੱਡੇ ਜ਼ਿਮੀਂਦਾਰਾਂ, ਬੇਸ਼ੱਕ ਛੋਟੇ ਜ਼ਿਮੀਂਦਾਰ, ਅਸੀਂ ਇਹ ਸਬਜ਼ੀ ਬੀਜਦੇ ਨਹੀਂ। ਅਸੀਂ ਸਿਰਫ ਸਾਲ ਬਾਅਦ ਖੇੜਾ ਮਾਰ ਕੇ ਲਸਣ ਬੀਜ ਲੈਣਾ, ਉਹਦੇ ਆਲੇ ਦੁਆਲੇ ਮੂਲੀਆਂ ਬੀਜ ਲੈਣੀਆਂ। ਇਹ ਆ ਜੀ ਸਾਡੀ ਫਸਲਬਾੜੀ ਜਿਹੜੀ ਅਸੀਂ ਆਪਣੇ ਘਰ ਮਤਲਬ ਜਦ
ਸਾਗ ਤੋੜ ਕੇ ਆਪਣਾ ਬਸ ਸਾਗ ਹੋ ਗਿਆ ਜੀ। ਯਾਰ ਅਸੀਂ ਅਗਰ ਥੋੜਾ ਥੋੜਾ ਅਸੀਂ ਆਪਣਾ ਬੀਜੀਏ, ਅੱਛਾ ਫਿਰ ਜਵਾਜ਼ ਕੀ ਕਰਦੇ ਜੀ, ਉਹ ਬੀਜੀ ਦੀ ਆਂਢ ਗੁਆਂਢ ਤੋੜ ਕੇ ਲੈ ਜਾਂਦਾ, ਚਲੋ ਕਿਸੇ ਦਾ ਭਲਾ ਹੀ ਹੁੰਦਾ ਨਾ, ਠੀਕ ਆ, ਲਾਓ ਤਾਂ ਸਹੀ।